ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਜਿੰਦ ਕੌਰ ਬੇਕਰਸਫੀਲਡ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 29 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਆਮ ਆਦਮੀ ਪਾਰਟੀ ਦੇ ਉਸ ਚਰਚਿਤ ਵਿਧਾਇਕ ਤੋਂ ਜਿਹਦੀ ਪਤਨੀ ਤੇ ਸ਼ਰਮਾ ਜੀ ਕੋਠੀ ਕਬਜ਼ਾਉਣ ਦੀ FIR ਦਰਜ ਹੋ ਗਈ ਹੈ ਜੀ। ਪ੍ਰਵੀਨ ਜੀ, ਵੈਸੇ ਤਾਂ NRI ਮਾਮਲਿਆਂ 'ਚ ਆਮ ਆਦਮੀ ਪਾਰਟੀ ਕਈ ਵਾਰ ਘਿਰ ਚੁੱਕੀ ਹੈ ਜੀ। ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਵਿਧਾਇਕ ਤੇ ਟੂਟੀਆਂ ਤੱਕ ਖੋਲਣ ਦੇ ਸਵਾਲ ਆ ਗਏ ਸੀ। ਕਾਫੀ ਚਰਚਾਵਾਂ ਰਹੀਆਂ ਉਸ ਮਾਮਲੇ ਦੀਆਂ, ਪੈਰ ਪਿਛਾ ਖਿੱਚਣੇ ਪਏ ਜੀ, ਸਮਝੌਤੇ ਦੀਆਂ ਗੱਲਾਂ ਆਈਆਂ, ਮਾਮਲਾ ਨਿਬੜਨ ਦੀਆਂ ਗੱਲਾਂ ਆਈਆਂ, ਪਰ ਹੁਣ ਇਹ ਨਵਾਂ ਮਾਮਲਾ ਕੁਝ ਵੱਖਰੇ ਰੂਪ 'ਚ ਬਦਲ ਕੇ ਸਾਹਮਣੇ ਆਇਆ। ਆਮ ਆਦਮੀ ਪਾਰਟੀ ਦੇ MLA ਨੇ ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ। ਜੀ ਜੀ। ਹਰਮੀਤ ਸਿੰਘ ਪਠਾਨ ਮਾਜਰਾ ਹੋਰਾਂ ਦੀ ਪਤਨੀ ਹੈ ਗੁਰਪ੍ਰੀਤ ਕੌਰ ਗੁਰੀ ਜੀ। ਗੁਰਪ੍ਰੀਤ ਕੌਰ ਹੋਰਾਂ ਨੇ 13 ਮਈ ਨੂੰ ਇੱਕ ਘਟਨਾ ਦੇ ਹਵਾਲੇ ਨਾਲ 20 ਅਗਸਤ ਨੂੰ ਇੱਕ FIR ਕਰਾਈ NRI ਨਛੱਤਰ ਸਿੰਘ ਤੇ। ਠੀਕ ਹੈ ਜੀ। MLA ਦੀ ਪਤਨੀ ਗੁਰਪ੍ਰੀਤ ਕੌਰ ਦਾ ਕਹਿਣਾ ਸੀਗਾ ਕਿ 13 ਮਈ ਨੂੰ ਸ਼ਾਮ ਨੂੰ 5 ਵਜੇ ਨਛੱਤਰ ਸਿੰਘ ਕੋਠੀ 'ਚ ਆਇਆ, ਉਸਨੇ ਮੇਰੇ ਤੇ ਦਬਾਅ ਬਣਾਇਆ, ਸੰਬੰਧ ਬਣਾਉਣ ਦੇ ਦਾਅਵੇ ਕੋਸ਼ਿਸ਼ਾਂ ਕੀਤੀਆਂ ਤੇ ਮੇਰੇ ਨੂੰ ਜਬਰੀ ਛੂਹਣ ਦੀ ਕੋਸ਼ਿਸ਼ ਕੀਤੀ, ਮੇਰੇ ਨਾਲ ਬਦਤਮੀਜ਼ੀ ਕੀਤੀ, ਛੇੜਖਾਨੀ ਕੀਤੀ। ਉਹਦੇ ਹਵਾਲੇ ਨਛੱਤਰ ਸਿੰਘ ਤੇ ਉਹਨਾਂ ਨੇ ਪਰਚਾ ਦਰਜ ਕਰਾਇਆ। ਪਰਚਾ ਦਰਜ ਹੋਣ ਤੋਂ ਬਾਅਦ ਨਛੱਤਰ ਸਿੰਘ ਨੂੰ ਅਦਾਲਤ 'ਚ ਜ਼ਮਾਨਤ ਮਿਲ ਗਈ ਜੀ। ਇਸ ਤੋਂ ਬਾਅਦ ਨਛੱਤਰ ਸਿੰਘ ਦਾ ਬੇਟਾ ਸੰਦੀਪ ਸਿੰਘ, ਜਿਹੜਾ ਕੈਨੇਡਾ 'ਚ ਰਹਿੰਦਾ ਹੈ, ਉਸ ਸੰਦੀਪ ਸਿੰਘ ਜਗਪਾਲ ਨੇ ਉੱਥੋਂ ਬੈਠ ਕੇ ਲੁਧਿਆਣਾ ਦੇ ਪੇਂਡੂ ਖੇਤਰ ਦੇ SSP ਨਵਨੀਤ ਸਿੰਘ ਬੈਂਸ, ਉਹਨਾਂ ਨੂੰ ਈਮੇਲ ਤੇ ਸ਼ਿਕਾਇਤ ਭੇਜੀ ਕਿ ਆਹ ਸਾਰਾ ਮਾਮਲਾ ਹੈ। ਲੰਬੀ ਚੌੜੀ ਜਾਣਕਾਰੀ ਦਿੱਤੀ ਕਿ ਇਹ ਮਾਮਲਾ ਜੀ, ਉਹਨੇ ਆਪਣੇ ਪਿਤਾ ਦੇ ਪੱਖ 'ਚ ਖੜਦਿਆਂ ਕਿਹਾ ਕਿ ਜੀ ਇਹ ਮਾਮਲਾ ਛੇੜਖਾਨੀ ਦਾ ਨਹੀਂ, ਇਹ ਤਾਂ ਸਾਡੀ ਕੋਠੀ ਤੇ ਕਬਜ਼ਾਉਣ ਦਾ ਮਾਮਲਾ ਹੈ। ਉਸ ਨੂੰ ਰੰਗਤ ਦਿੱਤੀ ਜਾ ਰਹੀ ਹੈ। ਉਸ ਦੀ ਸ਼ਿਕਾਇਤ ਦੇ ਆਧਾਰ ਤੇ ਪੇਂਡੂ ਖੇਤਰ ਦੇ SSP ਨਵਨੀਤ ਸਿੰਘ ਹੋਰਾਂ ਨੇ ਇਨਕੁਆਇਰੀ ਸ਼ੁਰੂ ਕੀਤੀ। ਜਾਂਚ ਦੇ ਵਿੱਚ ਸੰਦੀਪ ਸਿੰਘ ਵੱਲੋਂ ਲਾਏ ਗਏ ਦੋਸ਼ ਕਹਿੰਦੇ ਸਹੀ ਪਾਏ ਗਏ। ਇਹ ਪੁਲਿਸ ਦੀ ਮੁੱਢਲੀ ਜਾਂਚ ਹੈ, ਅਦਾਲਤ ਜਾ ਕੇ ਜੇ ਸਾਬਤ ਹੋਣਾ ਸਾਰਾ ਕੁਛ। ਉਸ ਮੁੱਢਲੀ ਜਾਂਚ 'ਚ ਦੋਸ਼ ਸਾਬਤ ਪਾਉਣ ਤੋਂ ਬਾਅਦ ਪੁਲਿਸ ਨੇ MLA ਪਠਾਨ ਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਸਣੇ 7 ਜਣਿਆਂ ਤੇ FIR ਕੱਟੀ। ਠੀਕ ਹੈ। ਹੁਣ ਜਦੋਂ FIR ਕੱਟੀ ਗਈ, ਉਹ ਤੋਂ ਬਾਅਦ ਜਦੋਂ ਨਾਮ ਸਾਹਮਣੇ ਆਏ ਤਾਂ ਹੈਰਾਨ ਹੋਇਆ ਕਿ ਜਿਹੜੇ MLA ਦੀ ਪਤਨੀ ਤੋਂ ਬਿਨਾਂ 7 ਜਣੇ, ਉਹਨਾਂ 'ਚ 3 ਬਿਹਾਰ ਨਾਲ ਸੰਬੰਧਿਤ ਬੰਦੇ। ਠੀਕ ਹੈ। ਇਹ ਕੀ ਗਰੋਹ ਸੀ? ਕੀ ਇਹ ਪੁਲਿਸ ਨੇ ਕੋਈ ਜਾਣ ਕੇ ਘੜੀ ਹੈ ਕਹਾਣੀ? ਕੀ ਇਹ ਸੱਚਮੁੱਚ ਛੇੜਖਾਨੀ ਦਾ ਮਾਮਲਾ ਹੈ? ਕੀ ਇਹ ਸਿਰਫ ਕੋਠੀ ਕਬਜ਼ਾਉਣ ਦਾ ਮਾਮਲਾ ਹੈ? ਹੁਣ ਇਹ ਤਾਣੀ ਉਲਝ ਗਈ। ਠੀਕ ਹੈ। ਗੁਰਪ੍ਰੀਤ ਕੌਰ ਕਹਿ ਰਹੀ ਹੈ ਕਿ ਛੇੜਖਾਨੀ ਦਾ ਮਾਮਲਾ ਹੈ, ਉਸਨੂੰ ਜਾਣ ਕੇ ਕਬਜ਼ਾਉਣ ਦਾ ਮਾਮਲਾ ਬਣਾਇਆ ਜਾ ਰਿਹਾ। ਨਛੱਤਰ ਸਿੰਘ ਕਹਿੰਦੇ ਕਿ ਇਸ ਲਈ ਮੇਰੇ ਤੇ ਛੇੜਖਾਨੀ ਦੇ ਦੋਸ਼ ਲਾਏ ਤਾਂ ਕਿ ਮੇਰੀ ਕੋਠੀ ਤੇ ਕਬਜ਼ਾ ਕਰ ਸਕਣ, ਕਿ ਮੈਂ ਤਾਂ ਇਹਨੂੰ ਕੋਠੀ ਆਪ ਦਿੱਤੀ ਸੀ, ਸਾਡਾ ਤਾਂ ਪਰਿਵਾਰਕ ਸਾਂਝ ਸੀ, ਮਿਲਗੇਲ ਸੀ। ਮੈਂ ਤਾਂ ਇਹਨੂੰ ਕਿਹਾ ਸੀਗਾ ਲੈ ਭਾਈ ਤੂੰ ਜਿੰਨੀ ਦੇਰ ਅਸੀਂ ਬਾਹਰ ਹੁੰਦੇ ਤੂੰ ਮਾੜਾ ਮੋਟੀ ਸਾਂਭ ਸੰਭਾਲ ਰੱਖੀ, ਸਾਫ਼ ਸਫਾਈ ਹੋ ਜਾਂਦੀ ਹੈ, ਸਭ ਕੁਝ ਹੁੰਦੀ ਹੈ, ਕਿ ਮੈਂ ਤਾਂ ਦੇਖ ਰੇਖ ਲਈ ਜਿਵੇਂ ਆਪਾਂ ਆਪਣੇ ਪਿੰਡਾਂ 'ਚ ਚਾਬੀਆਂ ਫੜਾਏ ਹੁੰਦੇ ਹਾਂ। ਹਾਂਜੀ। ਹੁਣ ਇਸ ਮਾਮਲੇ ਤੇ ਇਹ ਤੋਂ ਵੀ ਅੱਗੇ ਵਧ ਗਈ। FIR ਹੋਣ ਤੋਂ ਬਾਅਦ ਪੁਲਿਸ ਕਹਿੰਦੀ ਹੈ ਕਿ ਜੀ MLA ਦੀ ਪਤਨੀ ਸਾਡੇ ਰਿਕਾਰਡ 'ਚ ਫਰਾਰ ਹੈ। ਉਹ ਅੱਛਾ। ਪੁਲਿਸ ਕਹਿੰਦੀ ਕਿ ਅਸੀਂ FIR ਕੱਟ ਲਈ। ਬਕਾਇਦਾ ਤੌਰ ਤੇ ਥਾਣਾ ਸੁਧਾਰ ਦੇ ਜਿਹੜੇ ਇੰਚਾਰਜ ਨੇ ਜਸਵਿੰਦਰ ਸਿੰਘ, ਉਹਨਾਂ ਨੇ ਮੀਡੀਆ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਕਿ ਜਦੋਂ FIR ਤੋਂ ਬਾਅਦ ਅਸੀਂ ਜੀ ਜਿਨ੍ਹਾਂ ਤੇ ਦੋਸ਼ ਲੱਗੇ ਨੇ ਉਹਨਾਂ ਨੂੰ
ਫੜੋ ਫੜਾਈ ਲਈ ਗਏ, ਛਾਪੇਮਾਰੀ ਕੀਤੀ ਤਾਂ ਸਾਨੂੰ ਕੋਈ ਮਿਲਿਆ ਨਹੀਂਗਾ, ਸਾਰੇ ਫਰਾਰ ਦੇ। ਪੰਜਾਬ ਦੀ ਸਰਕਾਰ ਹੋਵੇ, ਪੰਜਾਬ ਸਰਕਾਰ ਦਾ MLA ਹੋਵੇ, MLA ਦੀ ਦੇਖ ਰੇਖ ਲਈ, ਉਹਦੀ ਸੁਰੱਖਿਆ ਲਈ ਪੁਲਿਸ ਤੈਨਾਤ ਹੋਵੇ, ਉਹ ਪੰਜਾਬ ਦੀ ਪੁਲਿਸ ਹੋਵੇ, ਪੰਜਾਬ ਪੁਲਿਸ ਕੋਲੇ FIR ਹੋਵੇ, ਤੇ ਉਸ ਪੁਲਿਸ ਨੂੰ ਪਤਾ ਹੀ ਨਾ ਹੋਵੇ ਕਿ ਜਿਹੜੇ ਟੱਬਰ ਦੀ ਸੁਰੱਖਿਆ ਕਰ ਰਹੇ ਆ ਉਹ ਕਿੱਥੇ ਰਹਿੰਦਾ। ਕਿੰਨੀ ਅਜੀਬੋ-ਗਰੀਬ ਗੱਲ। ਮਤਲਬ ਜੇ MLA ਦੀ ਪਤਨੀ ਲਾਪਤਾ ਹੋ ਸਕਦੀ ਆ, ਫਰਾਰ ਹੋ ਸਕਦੀ ਆ, ਤੇ ਆਮ ਬੰਦਾ ਤਾਂ ਫਿਰ ਮਤਲਬ ਕਿ ਕੁਝ ਵੀ ਗਾਇਬ ਹੋ ਸਕਦਾ, ਔਰ ਜਿਹੜਾ ਪੁਲਿਸ ਦੀ ਛਤਰੀ ਥੱਲੇ ਉਹ ਗਾਇਬ ਹੋ ਜਾਵੇ। ਇਹ ਵੀ ਇੱਕ ਚਰਚਾ ਖੂਬ ਹੋ ਰਹੀ ਆ ਜੀ। ਪਰ ਇਹ ਮਾਮਲਾ ਜਦੋਂ ਅਦਾਲਤ ਜਾਏਗਾ, ਸਭ ਦੀ ਨਜ਼ਰ ਇਸ ਗੱਲ ਤੇ ਕਿ ਕੀ ਇਹ ਦੋਵੇਂ ਮਾਮਲੇ ਨੂੰ ਇਕੱਠੇ ਚੱਲਣਗੇ, ਕਿਉਂਕਿ ਇੱਕ ਪਾਸੇ ਉਹ ਮਾਮਲਾ ਚੱਲ ਰਿਹਾ ਜਿਸ 'ਚ ਜ਼ਮਾਨਤ ਮਿਲੀ ਹੋਈ ਨਛੱਤਰ ਸਿੰਘ ਨੂੰ ਛੇੜਖਾਨੀ ਦੇ ਮਾਮਲੇ 'ਚ, ਦੂਏ ਪਾਸੇ ਹੁਣ ਇਸ ਮਾਮਲੇ 'ਚ FIR ਹੋ ਗਈ, ਹੁਣ ਇਹ ਅਦਾਲਤ 'ਚ ਜਾਣਾ, ਪਰ ਅਜੇ ਤੱਕ ਪੁਲਿਸ ਨੇ ਬਰਾਮਦ ਕੁਝ ਨਹੀਂ ਕੀਤਾ, ਫੜਿਆ ਕੋਈ ਨਹੀਂਗਾ। ਸੋ ਕੀ ਇਹ ਸਿਰਫ ਇੱਕ ਦਬਾਅ ਹੇਠ ਹੋਈ FIR ਹੈ, ਇਹ ਤੋਂ ਅੱਗੇ ਮਾਮਲਾ ਵਧੇਗਾ ਜਾਂ ਨਹੀਂ, ਜਾਂ ਸੱਚਮੁੱਚ ਮਤਲਬ ਕਿ ਪੁਲਿਸ ਦੇ ਹੱਥ ਇੰਨੇ ਛੋਟੇ ਹੋ ਗਏ ਕਿ ਉਹ MLA ਦੀ ਪਤਨੀ ਤੱਕ ਜਾਂ ਉਹਨਾਂ ਦੇ ਨਾਲ ਦੇ ਜਿਹੜੇ 7 ਜਣੇ ਹੋਰ ਨੇ ਉੱਥੇ ਤੱਕ ਪਹੁੰਚ ਨਹੀਂ ਪਾ ਰਹੀ, ਗ੍ਰਿਫਤਾਰੀਆਂ ਨਹੀਂ ਹੋ ਪਾ ਰਹੀ। ਸੋ ਜੋ ਵੀ ਹੋਵੇ, ਇਹ ਚਰਚਾ ਜ਼ਰੂਰ ਹੈ ਕਿ ਜਿਹੜੇ NRI ਦੇ ਭਾਈ ਉਹ ਆਪਣੇ ਮਕਾਨਾਂ ਮੁਕਰਨਾਂ ਨੂੰ ਬਚਾ ਕੇ ਰੱਖੋ, ਕਬਜ਼ੇ ਵਾਲਾ ਕੰਮ ਚੱਲ ਰਿਹਾ। ਪਹਿਲਾਂ ਜਗਰਾਉਂ ਵਾਲਾ ਮਾਮਲਾ ਮਸਾ ਠੰਡਾ ਕੀਤਾ ਸੀ ਆਮ ਆਦਮੀ ਪਾਰਟੀ ਨੇ, ਤੇ ਹੁਣ ਇਸ ਮਾਮਲੇ ਦੇ ਵਿੱਚ ਫਿਰ ਪਾਰਟੀ ਉਸੇ ਸਿਆਸੀ ਘੁੰਮਣ ਘੇਰੀਆਂ 'ਚ ਫਸਦੀ ਤੇ ਸਿਆਸੀ ਵਿਰੋਧ ਦਾ ਸਾਹਮਣਾ ਕਰਦੀ ਦਿਖਾਈ ਦੇ ਰਹੀ ਹੈ। ਅਗਲੀ ਜਿਹੜੀ ਸਟੇਟਮੈਂਟ ਆ ਉਹ ਜ਼ਰੂਰ ਦੱਸੋ ਸ਼ਰਮਾ ਜੀ, ਕੀ ਦੀ ਹੈ? ਕਹਿੰਦੇ ਲਾਰੈਂਸ ਬਿਸ਼ਨੋਈ ਨੂੰ ਸਟੇਟ ਗੈਸਟ ਬਣਾ ਕੇ ਰੱਖਿਆ ਜੀ। ਪ੍ਰਵੀਨ ਜੀ, ਇਹ ਕੋਈ ਸਟੇਟਮੈਂਟ ਨਵੀਂ ਨਹੀਂ ਹੈ। ਠੀਕ ਹੈ ਜੀ। ਪਰ ਜਿੱਧਰੋਂ ਆਈ ਹੈ ਉਹ ਬਹੁਤ ਪੁਖਤਾ ਆਈ ਹੋਈ ਹੈ। ਠੀਕ ਹੈ। ਤੁਹਾਨੂੰ ਮੁਖਤਾਰ ਅੰਸਾਰੀ ਚੇਤੇ ਹੋਣਾ? ਹਾਂਜੀ ਹਾਂਜੀ, ਬਿਲਕੁਲ। ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਦੇ ਸਮੇਂ ਆਓ ਭਗਤ ਦੀਆਂ ਖਬਰਾਂ ਖੂਬ ਜਨਤਕ ਹੋਈਆਂ। ਬਿਲਕੁਲ ਬਿਲਕੁਲ। ਕਿ ਉਹਨੂੰ ਲਿਆਂਦਾ ਜੇਲ੍ਹ ਕਾਨੂੰ ਜੀ, ਇੱਕ ਕਮਰਾ ਅਲਾਟ ਕਰਕੇ, ਜਿਵੇਂ VIP ਹੁੰਦਾ ਉਵੇਂ ਬੈਡਰੂਮ ਅਲਾਟ ਕੀਤਾ, ਉਹਦੀ ਪਤਨੀ ਇੱਥੇ ਆ ਕੇ ਰਹਿੰਦੀ ਰਹੀ, ਇਹ ਖਬਰਾਂ। ਔਰ ਇਸ ਨੂੰ ਰਾਜਨੀਤਿਕ ਸਟੇਜਾਂ ਤੋਂ ਆਮ ਆਦਮੀ ਪਾਰਟੀ ਖੂਬ ਪ੍ਰਚਾਰਦੀ ਵੀ ਰਹੀ। ਹਾਂਜੀ ਹਾਂਜੀ, ਇਹ ਤਾਂ 51 ਲੱਖ ਦੀ ਵਸੂਲੀ ਦੀ ਗੱਲ ਕਰਦੇ ਰਹੇ, 55 ਲੱਖ ਦੀ। ਹਾਂ, ਢੋਲ ਵਜਾ ਕੇ ਕਿ ਉਹ ਸਾਰਾ ਅਸੀਂ ਵਸੂਲ ਕਰਨਾ। ਸੋ ਇਹਦਾ ਮਤਲਬ ਪੰਜਾਬ ਦੇ ਵਿੱਚ ਅਜਿਹੇ ਅਨਸਰਾਂ ਨੂੰ ਸਟੇਟ ਗੈਸਟ ਬਣਾਉਣ ਦੀ ਰਵਾਇਤ ਸਰਕਾਰੀ ਹੈਗੀ ਹੈ। ਤੇ ਜੇ ਮੁਖਤਾਰ ਅੰਸਾਰੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਟੇਟ ਗੈਸਟ ਬਣਾ ਸਕਦੀ ਹੈ, ਤਾਂ ਫਿਰ ਲਾਰੈਂਸ ਬਿਸ਼ਨੋਈ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ ਬਣਾ ਲਿਆ। ਔਰ ਇਹ ਟਿੱਪਣੀ ਮਾਣਯੋਗ ਹਾਈ ਕੋਰਟ ਨੇ ਕੀਤੀ ਹੈ। ਠੀਕ ਹੈ। ਅੱਛਾ, ਹਾਈ ਕੋਰਟ ਦੀ ਟਿੱਪਣੀ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਕਹਿਣ ਨੂੰ ਤੁਸੀਂ ਹਿਰਾਸਤ 'ਚ ਰੱਖਿਆ ਸੀ, ਅਸਲ ਤਾਂ ਤੁਸੀਂ ਉਹਦੇ ਨਾਲ ਸਟੇਟ ਗੈਸਟ ਵਾਲੀ ਟ੍ਰੀਟਮੈਂਟ ਦੇ ਰਹੇ ਸੀ। ਇਸ ਮਸਲੇ ਤੇ ਆਪਾਂ ਪਿਛਲੇ 2 ਦਿਨਾਂ ਤੋਂ ਗੱਲ ਕਰਦੇ ਵੀ ਆ ਰਹੇ ਹਾਂ। ਲਾਰੈਂਸ ਬਿਸ਼ਨੋਈ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਦੋਂ ਸਿੱਟ ਦੀ ਰਿਪੋਰਟ ਜਾਂਦੀ ਆ, ਉਸ ਰਿਪੋਰਟ ਦੇ ਆਧਾਰ ਦੇ ਉੱਤੇ ਪੰਜਾਬ ਸਰਕਾਰ ਦਮ ਭਰਦੀ ਹੈ ਕਿ ਜੀ ਅਸੀਂ ਕਾਰਵਾਈ ਕਰਤੀ। ਤੇ ਮਾਨਯੋਗ ਹਾਈ ਕੋਰਟ ਪੁੱਛਦੀ, ਅੱਛਾ ਦੱਸੋ ਕੀ ਕਾਰਵਾਈ ਕੀਤੀ? ਕਹਿੰਦੇ ਜੀ 2 DSP ਸਸਪੈਂਡ ਕਰਤੇ, 3 ਸਬ ਇੰਸਪੈਕਟਰ ਕਰਤੇ ਜੀ, 1 ASI ਕਰਤਾ ਜੀ, 1 ਹੈੱਡ ਕਾਂਸਟੇਬਲ ਕਰਤਾ ਜੀ, ਅਸੀਂ ਕਾਂਸਟੇਬਲ ਤੋਂ ਲੈ ਕੇ DSP ਤੱਕ ਕਾਰਵਾਈ ਕਰਤੀ। ਤੇ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਪੁੱਛਦੇ ਨੇ, ਉਸ ਸਮੇਂ ਦੇ SP ਤੇ SSP ਦਾ ਕੀ ਬਣਿਆ ਜੀ, ਉਹ ਵੀ ਦੱਸ ਦਿਓ। ਇਹ ਕਹਿੰਦੇ ਜੀ SP SSP ਦਾ ਤਾਂ ਕੋਈ ਰੋਲ ਹੀ ਨਹੀਂ ਸੀ ਇਹਦੇ ਵਿੱਚ, ਉਹਨੂੰ ਤਾਂ ਪਤਾ ਹੀ ਨਹੀਂ ਗਾ ਜੀ ਕੁਛ। ਕਹਿੰਦੇ ਅੱਛਾ, ਪੰਜਾਬ ਦੇ ਵਿੱਚ ਐਡੇ ਵੱਡੇ ਮਾਮਲੇ 'ਚ ਘਿਰੇ ਇੱਕ ਬੰਦੇ ਨੂੰ, ਜਾਂ ਜਿਹੜਾ ਮਤਲਬ ਇਸ ਪ੍ਰਕਿਰਿਆ ਦੇ ਵਿੱਚ ਇੱਕ ਵੱਡਾ ਗੈਂਗਸਟਰ ਹੋਵੇ, ਇੱਕ ਕਿਰਿਆ ਚਲਾਉਂਦਾ ਹੋਵੇ, ਉਹਦੇ ਤੇ ਕਿੰਨੇ ਤਰ੍ਹਾਂ ਦੇ ਮਾਮਲੇ ਹੋਣ, ਉਸ ਬੰਦੇ ਦੇ ਨਾਲ ਸਾਰੀ ਟ੍ਰੀਟਮੈਂਟ ਹੁਣ ਕਾਂਸਟੇਬਲ ਲੈਵਲ ਤੇ ਹੋ ਜਾਂਦੀ ਹੈ ਨਾ। ASI 'ਚ ਇੰਨੀ ਤਾਕਤ ਹੈ ਕਿ DSP ਤੱਕ ਆਪ ਏਡੇ ਬੜੇ ਫੈਸਲੇ ਲੈਂਦੇ ਕਿ 2 ਵਜੇ ਰਾਤ ਨੂੰ ਮਾਲ ਖਲਾ ਲਓ, ਜਾਂ ਉਹਨੂੰ ਮੋਬਾਈਲ ਦੇ ਦਿਓ, ਉਹਨੂੰ ਇੰਟਰਨੈਟ ਦੇ ਦਿਓ, ਉਹਦੀ ਸ਼ੂਟਿੰਗ ਕਰਾ ਦਿਓ, ਉਹਦੀ ਵੀਡੀਓ ਬਣਾ ਦਿਓ। ਤੇ ਉਹਦੇ ਨਾਲ ਕਹਿੰਦੇ ਕਿ ਐਡਾ ਬੜਾ ਕਾਫਲਾ ਚੱਲਦਾ, ਤੇ ਉਹ ਸਾਰਾ ਤੰਤਰ ਜੰਤਰ ਕੀ ਜ਼ਿਲ੍ਹੇ ਦੇ SSP ਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਹੋ ਰਿਹਾ ਮੇਰੇ ਜ਼ਿਲ੍ਹੇ 'ਚ। ਇੱਥੇ ਤੱਕ ਘੇਰਦਿਆਂ ਮਾਨਯੋਗ ਹਾਈ ਕੋਰਟ ਨੇ DGP ਸਾਹਿਬ ਨੂੰ ਵੀ ਤਲਬ ਕਰ ਲਿਆ। ਠੀਕ ਹੈ ਜੀ। ਕਹਿੰਦੇ DGP ਸਾਹਿਬ, ਜਦੋਂ ਇਹ ਮਾਮਲਾ ਆਇਆ ਸੀਗਾ ਕਿ ਜੀ ਰੌਲਾ ਪੈ ਗਿਆ ਕਿ ਵੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 1 ਹੋ ਗਈ ਜੀ, ਫਿਰ 2 ਹੋ ਗਈਆਂ ਜੀ, ਤੇ ਤੁਸੀਂ ਕਿਹਾ ਕਿ ਨਹੀਂ ਜੀ ਪੰਜਾਬ 'ਚ ਤਾਂ ਕੋਈ ਨਹੀਂ ਹੋਈ। ਕਿਹਾ ਹੀ ਨਹੀਂ, ਤੁਸੀਂ ਹਲਫਨਾਮਾ ਦਿੱਤਾ ਕਹਿੰਦੇ ਫਿਰ ਇਸ ਮਸਲੇ ਤੇ ਤੁਸੀਂ ਆਪਣੇ ਪੱਧਰ ਤੇ ਜਾਂਚ ਕਰਾ ਕੇ ਵੀ ਰਿਪੋਰਟ ਦਿੱਤੀ ਕਿ ਜੀ ਮੇਰੀ ਜਾਂਚ ਦੇ ਵਿੱਚ ਵੀ ਪੰਜਾਬ 'ਚ ਨਹੀਂ ਹੋਈ,
ਮੇਰੇ ਕਹਿਣ 'ਚ ਵੀ ਪੰਜਾਬ 'ਚ ਨਹੀਂ ਹੋਈ, ਮੇਰੇ ਹਲਫਨਾਮੇ 'ਚ ਵੀ ਪੰਜਾਬ 'ਚ ਨਹੀਂ ਹੋਈ। ਤੇ ਜਨਾਬ ਇਹ ਫਿਰ ਹੋ ਕਿਵੇਂ ਗਈ, ਹੁਣ ਇਹ ਦੱਸੋ। ਤੁਸੀਂ ਝੂਠ ਬੋਲਿਆ ਸੀ, ਤੁਹਾਡਾ ਹਲਫਨਾਮਾ ਝੂਠ ਸੀ, ਜਾਂ ਤੁਸੀਂ ਕੁਝ ਲੁਕੋ ਰਹੇ ਸੀ, ਜਦ ਤੁਸੀਂ ਇੰਨੇ ਅਣਜਾਣ ਹੋ, ਤੁਹਾਨੂੰ ਪਤਾ ਹੀ ਨਹੀਂ ਤੁਹਾਡੀ ਪੁਲਿਸ ਕੀ ਕਰ ਰਹੀ ਹੈ, ਤੁਸੀਂ ਆਪਣਾ ਪੱਖ ਰੱਖਦੇ ਹੋ। ਇਹਦੇ ਨਾਲ ਜਿਹੜੀ ਸਿੱਟ ਨੇ ਰਿਪੋਰਟ ਦਿੱਤੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਅਦਾਲਤ ਨੇ ਸਿੱਟ ਬਣਾਈ ਸੀ, ਜਿਸ ਨੇ ਰਿਪੋਰਟ ਦਿੱਤੀ ਕਿ ਪੰਜਾਬ ਦੇ ਖਰੜ ਥਾਣੇ ਦੇ ਵਿੱਚ ਇਹ ਹੋਈ ਹੈ ਜੀ, ਉਹਨੂੰ ਫੋਨ ਉਪਲਬਧ ਕਰਾਉਂਦੀ ਸੀ ਜੀ ਪੁਲਿਸ, ਉਸ ਨੂੰ ਮਾਲ ਤੋਂ ਸ਼ਾਪਿੰਗ ਕਰਾਉਂਦੀ ਸੀ, ਜਿਹਦੇ ਆਧਾਰ ਤੇ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਸਟੇਟ ਗੈਸਟ ਵਾਲੀ ਟ੍ਰੀਟਮੈਂਟ ਮਿਲੀ। ਉਸ ਸਿੱਟ ਨੂੰ ਵੀ ਮਾਨਯੋਗ ਅਦਾਲਤ ਨੇ ਅਗਲੀ ਟਾਸਕ ਦਿੰਦਿਆਂ ਕਿਹਾ ਕਿ ਤੁਹਾਡੀ ਵੀ ਪ੍ਰੀਖਿਆ ਦੀ ਘੜੀ ਹੈ, ਠੀਕ ਹੈ। ਇਹ ਤਾਂ ਲੱਭ ਰਿਹਾ ਦਾ ਕਿ ਹਾਂ ਬਈ ਇਹ ਇੰਟਰਵਿਊ ਪੰਜਾਬ 'ਚ ਹੋਈ, ਪਰ ਅਜੇ ਤੱਕ ਤੁਸੀਂ ਇਹ ਨਹੀਂ ਦੱਸਿਆ ਕਿ ਇੰਟਰਵਿਊ ਹੋਈ ਕਿਉਂ। ਇਹਦੇ ਕਰਾਉਣ ਦੇ, ਇਸ ਨੂੰ ਜਨਤਕ ਕਰਨ ਦੇ ਮਕਸਦ ਕੀ ਸੀ? ਬਿਲਕੁਲ ਸਹੀ। ਉਹਦੇ ਪਿੱਛੇ ਤੇ ਫਿਰ ਜੇ ਕਰਵਾਈ ਗਈ ਤਾਂ ਇਹਦੇ ਪਿੱਛੇ ਕਿਸ ਤਰ੍ਹਾਂ ਦੀ ਭੂਮਿਕਾ ਸੀ? ਕੀ ਦਬਾਅ ਦੀ, ਕੀ ਡਰਾਉਣ ਦੀ, ਕੀ ਧਮਕੀ ਦੀ, ਕੀ ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ ਦੀ? ਉਹ ਤੱਥ ਜੇ ਤੁਸੀਂ ਖੋਲੇ ਨਹੀਂ ਹੈ, ਸੋ ਉਹ ਕੰਮ ਵੀ ਉਹਨਾਂ ਨੂੰ ਦਿੱਤਾ। ਤੇ ਕਹਿੰਦੇ ਜੇ ਉਹਦੇ ਵਿੱਚ ਵੀ ਕੋਈ ਸਾਨੂੰ ਸ਼ੰਕਾ ਸ਼ੋਭਾ ਲੱਗਿਆ, ਫਿਰ ਅਸੀਂ ਆਪਣੀ ਵੱਖਰੀ ਜਾਂਚ ਕਰਾ ਲਾਂਗੇ। ਮਾਨਯੋਗ ਜੱਜ ਸਾਹਿਬ ਨੇ ਇਹ ਵੀ ਕਹਿਤਾ। ਤੇ ਇੱਧਰ ਲਾਰੈਂਸ ਬਿਸ਼ਨੋਈ ਦੇ ਮਾਮਲੇ ਦੇ ਵਿੱਚ ਅਦਾਲਤ ਸਖਤ ਰੂਪ ਅਖਤਿਆਰ ਕਰਦੀ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੰਤਰ ਚ ਘਿਰਦਾ ਨਜ਼ਰ ਆ ਰਿਹਾ। ਦੂਏ ਪਾਸੇ ਲਾਰੈਂਸ ਬਿਸ਼ਨੋਈ ਦੇ ਪਿੰਡ ਦੇ ਵਿੱਚ ਇੱਕ ਇਕੱਠ ਹੁੰਦਾ ਹੈ, ਠੀਕ ਹੈ। ਉਹਨਾਂ ਦਾ ਪਿੰਡ ਹੈ ਜੀ ਦੁੱਤਾ ਰਾਵਲੀ, ਕੁਛ ਏਦਾਂ ਦਾ ਪਿੰਡ ਹੈ, ਦੇ ਵਿੱਚ ਹੈ ਦੁਤਾਰਿਆਂ ਵਾਲੀ ਪਿੰਡ ਹੈ, ਦੁਤਾਰਿਆਂ, ਹਾਂ ਕੁਛ ਏਦਾਂ ਇਸ ਨਾਮ ਦਾ ਪਿੰਡ, ਦੁਤਾਰਿਆਂ ਵਾਲੀ। ਉਸ ਪਿੰਡ ਦੇ ਵਿੱਚ ਬਿਸ਼ਨੋਈ ਭਾਈਚਾਰਾ ਇਕੱਠਾ ਹੁੰਦਾ, ਠੀਕ ਹੈ ਜੀ। ਉਹਦੇ ਵਿੱਚ ਉਹਨਾਂ ਦੀਆਂ ਧਾਰਮਿਕ ਸਭਾਵਾਂ ਵੀ, ਉਹਦੇ ਵਿੱਚ ਉਹਨਾਂ ਦੀਆਂ ਰਾਜਨੀਤਿਕ ਵਿੰਗ ਵੀ, ਕੁਝ ਉਹਦੇ ਵਿੱਚ ਕਹਿੰਦੇ ਕਿ ਉਹਨਾਂ ਦੇ ਜਿਹੜੇ ਨੌਜਵਾਨ ਸਭਾਵਾਂ ਬਣੀਆਂ ਉਹ ਵੀ, ਉਹ ਇਕੱਠੇ ਹੋ ਕੇ ਮਤਾ ਪਾਉਂਦੀ ਹੈ ਜੀ ਕਿ ਜੀਵ ਜੰਤੂਆਂ ਦੀ ਰੱਖਿਆ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਬਹੁਤ ਵੱਡਾ ਯੋਗਦਾਨ ਹੈ, ਠੀਕ ਹੈ, ਤੇ ਇਹ ਤਾਂ ਸਾਡਾ ਆਗੂ ਹੈ। ਤੇ ਉਹਨਾਂ ਨੇ ਮਤਾ ਪਾ ਕੇ ਰਾਸ਼ਟਰੀ ਨੌਜਵਾਨ ਮੋਰਚੇ ਦਾ ਲਾਰੈਂਸ ਬਿਸ਼ਨੋਈ ਨੂੰ ਪ੍ਰਧਾਨ ਬਣਾਤਾ ਜੀ, ਠੀਕ ਹੈ। ਤੇ ਕੱਲ ਅਬੋਹਰ ਦੇ ਇੱਕ ਧਾਰਮਿਕ ਸਥਾਨ ਦੇ ਉੱਤੇ ਉਹਨਾਂ ਨੇ ਉਹ ਚਿੱਠੀ ਜਾਰੀ ਕੀਤੀ ਆ ਕਿ ਜੀ ਲਾਰੈਂਸ ਬਿਸ਼ਨੋਈ ਸਭਾ ਵੱਲੋਂ ਯੁਵਾ ਮੋਰਚਾ ਦਾ ਰਾਸ਼ਟਰੀ ਪ੍ਰਧਾਨ ਹੋਏਗਾ ਜੀ। ਸੋ ਇੱਕ ਪੈਰਲਲ ਰਾਜਨੀਤੀ ਨਵੀਂ ਖੜੀ ਹੋ ਰਹੀ ਹੈ। ਸੋ ਇਸ ਲਈ ਇਹ ਹੁਣ ਇੱਥੇ ਕਿਤੇ ਆਪਸ ਵਿੱਚ ਦੋ ਧਿਰਾਂ ਟਕਰਾਅ ਚਾਹੁੰਦੀਆਂ ਨੇ, ਕੋਈ ਸੂਬੇ ਟਕਰਾਅ ਚਾਹੁੰਦੇ ਨੇ, ਕੁਝ ਸਮਾਜ ਟਕਰਾਅ ਚਾਹੁੰਦੇ ਨੇ, ਜਾਂ ਇਹ ਅਣਗੌਲਿਆ ਰਹੇਗਾ ਇਹ ਪੱਖ, ਇਹ ਆਉਣ ਵਾਲਾ ਵਕਤ ਤੈਅ ਕਰੇਗਾ। ਪਰ ਅਦਾਲਤੀ ਪ੍ਰਕਿਰਿਆ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਹੁਣ ਉਹ ਚੋਂ ਨਿਕਲਣਾ ਆਸਾਨ ਨਹੀਂ ਹੈ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਹੈ, ਅਗਲੀ ਖਬਰ ਦੇ ਵੱਲ ਵਧੀਆ ਤੇ ਗੱਲ ਕਰੀਏ ਆਪਾਂ। ਪੰਜਾਬ ਸਰਕਾਰ ਦੀ ਕਹਿੰਦੇ ਵਿੱਤੀ ਘਾਟੇ ਨੂੰ ਪੂਰਾ ਕਰਨ ਦੇ ਲਈ ਹੁਣ ਸਰਕਾਰੀ ਜਾਇਦਾਦਾਂ ਵੇਚਣ ਦੀ ਤਿਆਰੀ ਹੈ ਜੀ। ਪ੍ਰਵੀਨ ਜੀ, ਆਪਣੇ ਘਰਾਂ 'ਚ, ਪਰਿਵਾਰਾਂ 'ਚ, ਪਿੰਡਾਂ 'ਚ ਦੋ ਹੀ ਤਰੀਕੇ ਹੁੰਦੇ ਆ ਕਿ ਜੇ ਕਿਸੇ ਘਰਾਂ 'ਚੋਂ ਕੋਈ ਪੇਟੀ ਹੈ, ਕੋਈ ਮੰਜਾ ਹੈ ਨਾ, ਕੋਈ ਸਾਜੋ ਸਮਾਨ ਬਾਹਰ ਜਾਵੇ ਤਾਂ ਪਿੰਡ ਦੀ ਸੱਥ 'ਚ ਇਹ ਚਰਚਾ ਹੋਣ ਲੱਗਦੀ ਹੈ ਕਿ ਯਾਰ ਇਹਨਾਂ ਦਾ ਚੁੱਲ੍ਹਾ ਮੰਗਦਾ ਕਿ ਨਹੀਂ, ਕੀ ਹੋ ਗਿਆ, ਆਰਥਿਕ ਤੌਰ ਤੇ ਠੀਕ ਹੈ, ਕੋਈ ਜ਼ਿਆਦਾ ਮੁਸ਼ਕਲ ਤਾਂ ਨਹੀਂ, ਯਾਰ ਪਤਾ ਕਰੋ, ਹੈ ਨਾ, ਘਰ ਦਾ ਸਮਾਨ ਸਮੂਨ ਇਹਨਾਂ ਨੂੰ ਚੁਕਾਉਣਾ ਪੈ ਰਿਹਾ। ਦੂਜਾ ਪਹਿਲੂ ਇਹ ਹੁੰਦਾ ਹੈ ਜੀ ਕਿ ਵੀ ਇਹਨਾਂ ਦਾ ਮੁੰਡਾ ਘਰ ਦੇ ਭਾਂਡੇ ਵੇਚਣ ਲੱਗ ਪਿਆ, ਇਹਨਾਂ ਦਾ ਮੁੰਡਾ ਨਾ ਘਰ ਦਾ ਸਮਾਨ ਚਕਾ ਵੇਚਦਾ, ਯਾਰ ਇਹ ਤਾਂ ਲੈ ਵੀ ਨਲਾਇਕ ਨਿਕਲ ਗਿਆ, ਇਹ ਤਾਂ ਵੀ ਕੋਈ ਐਬੀ ਕੁਆਬੀ ਨਿਕਲ ਗਿਆ। ਫਿਰ ਇਹ ਚਰਚਾ ਹੁੰਦੀ ਹੈ। ਹੁਣ ਕੀ ਪੰਜਾਬ ਦੀ ਆਰਥਿਕ ਹਾਲਤ ਇੰਨੀ ਮਾੜੀ ਹੋ ਗਈ ਕਿ ਸਾਨੂੰ ਆਪਣੇ ਘਰ-ਬਾਰ ਦੀਆਂ ਚੀਜ਼ਾਂ, ਸਾਜੋ ਸਮਾਨ ਵੇਚਣਾ ਪੈ ਰਿਹਾ, ਜਾਂ ਸਾਡਾ ਮੁੰਡਾ ਐਬੀ ਕੁਆਬੀ ਨਲਾਇਕ ਨਿਕਲ ਗਿਆ? ਹੁਣ ਇਹ ਹਿਸਾਬ ਲਾਉਣਾ ਪੰਜਾਬ ਨੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਵੀ ਸਰਕਾਰੀ ਜਾਇਦਾਦਾਂ, ਕਾਰਪੋਰੇਟ ਅਦਾਰਿਆਂ ਦੀਆਂ ਜਾਇਦਾਦਾਂ ਲੀਜ਼ ਤੇ ਰੱਖਣ ਦੀਆਂ ਇਹ ਬੜੀਆਂ ਖਬਰਾਂ ਆਈਆਂ। ਬਾਦਲਾਂ ਦੇ ਟਾਈਮ ਵੀ ਇਹਨੂੰ ਵੇਚ ਦੋ ਜੀ, 100 ਸਾਲੀ ਲੀਜ਼ ਤੇ ਦੇਣਾ ਵੀ ਵੇਚਣਾ ਹੀ ਹੁੰਦਾ ਜੀ, ਇਹ ਸਾਰਾ ਕੁਝ ਚੱਲਦਾ ਰਿਹਾ, ਉੱਥੇ ਵੀ ਹੋ ਹੱਲਾ ਪੈਂਦਾ ਰਿਹਾ। ਪਰ ਆਮ ਆਦਮੀ ਪਾਰਟੀ ਤਾਂ ਪੰਜਾਬ ਦਾ ਖਜ਼ਾਨਾ ਭਰਨ ਆਈ ਸੀ, ਪਹਿਲੇ ਤਾਂ ਲੁਟੇਰੇ ਸੀ, ਲੁੱਟਣ ਵਾਲੇ ਕੰਮ ਕਰ ਲਏ। ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ
ਅਸੀਂ ਰੇਤੇ ਨੂੰ 1 ਨੰਬਰ 'ਚ ਕੀਤਾ ਤੇ ਲੈ ਰੇਤੇ ਨਾਲ ਤਾਂ ਸੋਨਾ ਉਹ ਪੈਦਾ ਹੋ ਜਾਊਗਾ। ਲੈ ਆ ਸ਼ਰਾਬ ਦੀ ਕੱਲੀ ਬੋਤਲ ਦੇ ਲੈਵਲ ਲੱਗਿਆ ਹੋਊਗਾ, ਟਰੱਕ ਤੇ ਨੰਬਰ ਹੋਊਗਾ, ਕੋਈ ਬਲੈਕ ਨਹੀਂ ਹੋਊਗੀ, ਕੋਈ ਨਕਲੀ ਨਹੀਂ ਨਿਕਲੂਗੀ, ਲੈ ਖਜ਼ਾਨਾ ਭਰਿਆ ਖੜਾ। ਜੀ ਜੀ ਬਿਲਕੁਲ। ਤੇ ਬਾਕੀ ਜਿਹੜਾ ਖਜ਼ਾਨਾ ਬਚਣਾ ਮਾੜਾ ਮੋਟਾ ਉਹ ਸਾਡੀ ਇਮਾਨਦਾਰੀ ਨਾਲ ਭਰ ਜਾਣਾ। ਸਾਰੀ ਅਸੀਂ ਇਮਾਨਦਾਰ ਆ ਤੇ ਹੈ ਵੀ ਆਮ ਆਦਮੀ ਆ। ਅੱਜ ਦੀ ਤਰੀਕ 'ਚ 5-5 ਕੋਠੀਆਂ ਨੇ ਸੀਐਮ ਸਾਹਿਬ ਕੋਲ, 40-40 42-42 ਗੱਡੀਆਂ ਚੱਲਦੀਆਂ ਨੇ, ਸਾਰੇ ਐਮਐਲਏ ਉਹਨਾਂ ਦੇ ਟੱਬਰ ਪਰਿਵਾਰਾਂ ਕੋਲ ਸਾਰਾ ਵੀਆਈਪੀ ਸਿਸਟਮ ਆ ਉਸੇ ਤਰ੍ਹਾਂ ਦਾ। ਕੋਈ ਆਮ ਮੈਨੂੰ ਲੱਭਿਆ ਨਹੀਂ ਅਜੇ ਤੱਕ 92 'ਚ ਜੀ। ਤੇ ਖਰਚੇ ਘਟੇ ਕਿੱਥੇ? ਖਰਚੇ ਤਾਂ ਵੱਧ ਗਏ। ਤੇ ਦੂਸਰੇ ਪਾਸੇ ਮੁਫਤ ਬੱਸ ਵਾਲਾ ਸਫ਼ਰ ਕੰਮ ਜਾਰੀ ਆ। ਉਹਦਾ ਨਤੀਜਾ ਇਹ ਆ ਕਿ ਜਿਹੜੀ ਬੱਸ 'ਚ ਟਾਇਰ ਪਵਾਉਣਾ ਹੋਵੇ ਉਹ ਟਾਇਰ ਨਹੀਂ ਪੈਂਦਾ, ਬੱਸ ਡਿੱਪੂ ਖੜ ਜਾਂਦੀ ਆ। ਜੇ ਬੱਸ ਦੀ ਸੀਟ ਫਟ ਗਈ, ਸੀਟ ਸਵਾਉਣ ਦੀ ਵੀ ਹਿੰਮਤ ਨਹੀਂ, ਸ਼ੀਸ਼ਾ ਟੁੱਟ ਗਿਆ, ਸ਼ੀਸ਼ਾ ਪਾਉਣ ਦੀ ਵੀ ਹਿੰਮਤ ਨਹੀਂ, ਕਿਉਂਕਿ ਪੰਜਾਬ ਸਰਕਾਰ ਮੁਫਤ ਬੱਸ ਵਾਲੀ ਸਬਸਿਡੀ ਟਰਾਂਸਪੋਰਟ ਵਿਭਾਗ ਨੂੰ, ਪੰਜਾਬ ਰੋਡਵੇਜ਼ ਵਿਭਾਗ ਨੂੰ ਅਦਾ ਹੀ ਨਹੀਂ ਕਰ ਪਾ ਰਿਹਾ। ਉਹਦੇ ਲਗਾਤਾਰ ਦੇਰੀ ਤੇ ਕਮੀ ਆਉਂਦੀ ਜਾ ਰਹੀ। ਇਸੇ ਤਰ੍ਹਾਂ ਬਿਜਲੀ ਵਾਲਾ ਜੀ, ਜਿਹਨੂੰ ਆਪਣਾ ਤਰੁੱਪ ਦਾ ਪੱਤਾ ਕਹਿੰਦੇ ਨੇ, ਉਹੀ ਪੰਜਾਬ ਦੀਆਂ ਜੜ੍ਹਾਂ 'ਚ ਬੈਠ ਰਿਹਾ। ਉਸ ਬਿਜਲੀ ਸਬਸਿਡੀ ਵਾਲੀ ਵੀ ਬੋਝ ਇੰਨਾ ਵੱਧਦਾ ਜਾ ਰਿਹਾ, ਸਮੇਂ ਸਿਰ ਦੇ ਨਹੀਂ ਪਾ ਰਹੇ। ਨਵਾਂ ਕਰਜ਼ਾ ਹਰ ਵਾਰ ਚੱਕਦੇ ਨੇ ਤੇ ਕਰਜ਼ੇ ਦੀ ਅਦਾਇਗੀ ਦੇ ਵਿੱਚ ਪਿਛਲਾ ਵਿਆਜ ਚਾਹੇ ਮੋੜਨਾ ਪੈਂਦਾ, ਚਾਹੇ ਇਹਨਾਂ ਵਾਲਾ ਵਿੱਚ ਸ਼ਾਮਲ ਹੋ ਜਾਂਦਾ, ਉਹ ਦਰ ਵਧੀ ਜਾਂਦੀ ਹੈ। ਠੀਕ ਆ। ਤੇ ਨਤੀਜਾ ਪੰਜਾਬ ਕਰਜ਼ ਹੁੰਦਾ ਜਾ ਰਿਹਾ। ਤੇ ਇਸੇ ਲਈ ਕਦੇ ਕਹਿੰਦੇ ਜੀ ਅਸੀਂ ਪੈਟਰੋਲ ਡੀਜ਼ਲ ਤੇ ਵੈਟ ਵਧਾ ਕੇ ਕਮਾ ਲਾਂਗੇ, ਕਦੇ ਕਹਿੰਦੇ ਜੀ ਬੱਸਾਂ ਦੇ ਭਾੜਾ ਵਧਾ ਕੇ ਕਮਾ ਲਾਂਗੇ, ਕਦੇ ਕਹਿੰਦੇ ਜੀ ਆ 1500 ਕਰੋੜ ਹੁਣ ਬਿਜਲੀ ਵਾਲੇ ਚੋਂ ਇੱਧਰੋਂ ਬਚਾ ਲਾਂਗੇ, ਅਸੀਂ ਜੀ ਇੱਕ ਲਿਮਟ ਖਤਮ ਕਰਤੀ ਜੀ, ਆ ਜੀ ਹੁਣ ਅਸੀਂ ਮਤਲਬ ਕਿ ਆ ਖੁੱਲ ਗਈਆਂ ਜੀ ਹੁਣ ਰਜਿਸਟਰੀਆਂ, ਲਓ ਜੀ ਹੁਣ ਪੈਸਾ ਆਉਣ ਲੱਗ ਜੂਗਾ। ਪਰ ਉਸ ਦੇ ਬਾਵਜੂਦ ਤੁਹਾਨੂੰ ਬੋਰਡਾਂ ਦੀ, ਅਥਾਰਟੀਆਂ ਦੀ, ਸਰਕਾਰੀ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ ਲਈ ਸਕੀਮਾਂ ਕਿਉਂ ਕੱਢਣੀਆਂ ਪੈਣ? ਪੰਜਾਬ ਸਰਕਾਰ ਨੇ ਬਕਾਇਦਾ ਤੌਰ ਤੇ ਸੂਚੀ ਤਿਆਰ ਕੀਤੀ ਆ ਕਿ ਅਸੀਂ ਆਹ ਚੀਜ਼ਾਂ ਵੇਚ ਸਕਦੇ ਹਾਂ ਔਰ ਉਹਦੀ ਲਾਗਤ 2200 ਕਰੋੜ ਬਣਦੀ ਆ। ਉਹ ਅੱਛਾ, 2200 ਕਰੋੜ ਦੀ ਸਰਕਾਰੀ ਜਾਇਦਾਦ। ਹਾਂ, ਇਹਦੇ ਵਿੱਚ ਗਵਾਂਡਾ ਤੇ ਗਲਾਂਡਾ ਦੇ ਰਹਿਸ਼ੀ ਤੇ ਕਮਰਸ਼ੀਅਲ ਪਲਾਟ ਵੀ ਹੈਗੇ। ਉਹ ਇੱਕ ਮਤਲਬ ਬਿਜ਼ਨਸ ਦੇ ਤੌਰ ਦੇ ਉੱਤੇ ਸਰਕਾਰੀ ਯੋਜਨਾ ਤਹਿਤ ਦੇ ਉੱਤੇ ਉਹ ਵੇਚਿਆ ਜਾਣ ਵਾਲਾ ਪਹਿਲੂ ਹੈਗਾ, ਹਨਾ। ਉਹਨੂੰ ਵੀ ਤੁਸੀਂ ਇਹਦੇ ਵਿੱਚ ਸ਼ਾਮਲ ਕਰਨ ਦੀ, ਜੇ ਉਹਨੂੰ ਵੱਖਰਾ ਵੀ ਰੱਖ ਲਓ ਤਾਂ ਉਹ ਤੋਂ ਬਿਨਾਂ ਫਿਰ ਬੋਰਡਾਂ ਦੀਆਂ ਜਾਇਦਾਦਾਂ, ਸਰਕਾਰੀ ਪੁਰਾਣੀਆਂ ਨਵੀਆਂ ਰਹਿਸ਼ੀ ਇਮਾਰਤਾਂ, ਜੇ ਉਹ ਸਾਰਾ ਕੁਝ ਉਹ ਵੇਚਣ ਬਾਰੇ ਯੋਜਨਾਵਾਂ ਕਿਉਂ ਘੜੀਆਂ ਜਾ ਰਹੀਆਂ? ਇਹ ਵੱਡਾ ਸਵਾਲ ਹੈ। ਸੋ ਜੀ ਫਿਲਹਾਲ ਪੰਜਾਬ ਸਰਕਾਰ ਨੇ ਆਪਣੇ ਵਿੱਤੀ ਘਾਟੇ ਨੂੰ ਘੱਟ ਕਰਨ ਦੇ ਲਈ 2200 ਕਰੋੜ ਦੀ ਸਰਕਾਰੀ ਜਾਇਦਾਦ ਵੇਚਣ ਲਈ ਜਦੋਜਹਿਦ ਸ਼ੁਰੂ ਕੀਤੀ ਹੈ। ਉਹਦੇ ਲਈ ਬਕਾਇਦਾ ਸੂਚੀ ਤਿਆਰ ਹੋ ਗਈ ਹੈ, ਲਿਸਟਾਂ ਤਿਆਰ ਹੋ ਗਈਆਂ, ਅਧਿਕਾਰੀਆਂ ਨੂੰ ਹਦਾਇਤ ਹੋ ਗਈ ਹੈ। ਆਉਂਦੇ ਦਿਨਾਂ 'ਚ ਨਿਲਾਮੀ ਹੋ ਸਕਦੀ ਹੈ ਜਨਾਬ। ਹੁਣ ਲਾਈ ਜਾਏ ਉਹ ਹਿਸਾਬ ਕਿ ਆਰਥਿਕ ਸਥਿਤੀ ਮਾੜੀ ਆ ਘਰ ਦੀ, ਜਾਂ ਘਰ ਦਾ ਮੁੰਡਾ ਨਲਾਇਕ ਨਿਕਲ ਗਿਆ, ਐਬੀ ਕੁਆਬੀ ਨਿਕਲ ਗਿਆ ਕਿ ਚੀਜ਼ਾਂ ਵੇਚਣ ਦੇ ਆ ਗਿਆ, ਪਰ ਪੰਜਾਬ ਪੈਰਾਂ ਸਿਰ ਹੁੰਦਾ ਨਜ਼ਰ ਨਹੀਂ ਹੁੰਦਾ। ਜੀ ਬਿਲਕੁਲ ਬਿਲਕੁਲ। ਤੇ ਸ਼ਰਮਾ ਜੀ, ਗੱਲ ਕਰੀਏ ਆਪਾਂ ਅਕਾਲੀ ਦਲ ਦੀ ਸਿਆਸਤ ਦੇ ਬਾਰੇ। ਵਲਟੋਹਾ ਦੀ ਕਹਿੰਦੇ ਅਰਦਾਸ ਫਿਰ ਜਥੇਦਾਰ ਸਾਹਿਬ ਦਾ ਅਸਤੀਫਾ ਕਰਵਾਉਗੀ ਜੀ? ਜੀ ਬਿਰਸਾ ਸਿੰਘ ਵਲਟੋਹਾ ਲਗਾਤਾਰ ਹਮਲਾਵਰ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ, ਬਿਲਕੁਲ ਕੋਈ ਸ਼ੱਕ ਨਹੀਂ। ਵੈਸੇ ਇਸ ਨੂੰ ਲੈ ਕੇ ਜ਼ਰੂਰ ਹੈਗਾ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਹੈ ਕਿ ਮੈਨੂੰ ਅਕਾਲੀ ਦਲ ਚੋਂ ਕਿਉਂ ਕੱਢਤਾ, ਤੇ ਹੁਣ ਉਹਨਾਂ ਨੇ ਜਿਹੜਾ ਆਧਾਰ ਬਣਾਇਆ ਉਹ ਆਧਾਰ ਤੇ ਚਰਚਾ ਵੀ ਹੋਣੀ ਬਣਦੀ ਹੈ ਜੀ। ਉਹ ਆਧਾਰ ਬਣਾਇਆ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮਾਫੀਨਾਮੇ ਨੂੰ। ਠੀਕ ਹੈ। ਉਹ ਕਹਿੰਦੇ ਵੀ ਉਹਨੇ ਵੀ ਟਿੱਪਣੀ ਕੀਤੀ ਸੀ ਤੇ ਮੇਰੀਆਂ ਟਿੱਪਣੀਆਂ ਨੂੰ ਵੀ ਇਹਨਾਂ ਨੇ ਇਸੇ ਆਧਾਰ ਤੇ ਮੈਨੂੰ ਸਜ਼ਾ ਲਈ ਆ 10 ਸਾਲ ਲਈ। ਉਹਦੀ ਟਿੱਪਣੀ ਤੇ ਉਹਨੂੰ ਕਹਿਤਾ ਕਿ ਤੁਰੰਤ ਮਾਫੀ ਮੰਗ ਲਵੇ, ਉਹਨੇ ਮੰਗ ਲਈ, ਉਹਦੀ ਮਾਫੀ ਮਨਜ਼ੂਰ ਹੈ ਤੇ ਮੈਨੂੰ 10 ਸਾਲ ਲਈ ਹੈ। ਹੋ ਸਕਦਾ ਕਿ ਸ਼ਬਦਾਂ ਦਾ ਹੇਰ ਫੇਰ ਹੋਵੇ ਕਿ ਰਾਜਾ ਵੜਿੰਗ ਦੇ ਸ਼ਬਦ ਜਨਤਕ ਸੀਗੇ ਤੇ ਉਹਨੇ ਕੀ ਸੀਗੇ, ਤੇ ਬਿਰਸਾ ਸਿੰਘ ਵਲਟੋਹਾ ਦੇ ਸ਼ਬਦ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਤਖਤੀ ਦਮਦਮਾ ਸਾਹਿਬ ਮਿਲ ਜਾਂਦੇ ਤਦ ਕੀ ਸੀ, ਜਦੋਂ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਘਰੇ ਮਿਲ ਜਾਂਦੇ ਤਦ ਕੀ ਸੀ, ਜਿੱਦਣ ਸਫਾਈ ਦੇਣਗੇ ਉਦਣ ਕੀ ਸੀ। ਹੁਣ ਇਹ ਅੰਦਰ ਵਾਲੇ ਸ਼ਬਦ ਅਸੀਂ ਸੁਣੇ ਨਹੀਂ, ਐਪੀਸੋਡ ਕਈ ਵਾਪਰ ਗਏ ਨਾ। ਪਰ ਗੱਲ ਬਾਹਰ ਆ ਕੇ ਤਾਂ ਇਹ ਆਪਣੇ ਆਪ ਕਹੀ ਨਾ ਕਿ ਜੇ ਵੱਡੀ ਰਾਜਨੀਤਿਕ ਸਜ਼ਾ ਲਾਈ ਸੁਖਬੀਰ ਬਾਦਲ ਨੂੰ ਫਿਰ ਮੈਂ ਖੰਡਾ ਖੜਕਾ ਦੂੰ, ਤੇ ਇਹ ਜਿਹੇ ਸ਼ਬਦ ਮਤਲਬ ਕਿ ਜਥੇਦਾਰਾਂ ਨੂੰ ਸਿੱਧਾ ਧਮਕੀ, ਚੈਲੰਜ। ਪਰ ਇਹ ਸਭ ਤੋਂ ਬਾਅਦ, ਸਜ਼ਾ ਤੋਂ ਬਾਅਦ ਪ੍ਰਕਿਰਿਆ ਦੇ ਦੌਰਾਨ ਬਿਰਸਾ ਸਿੰਘ ਵਲਟੋਹਾ ਦੇ ਨਿਸ਼ਾਨੇ ਤੇ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਨੇ। ਠੀਕ ਹੈ ਜੀ। ਜਥੇਦਾਰ ਗਿਆਨੀ ਰਘਵੀਰ ਸਿੰਘ ਵਾਲੇ ਪਾਸਿਓਂ ਬਾਈਪਾਸ ਹੋ ਰਹੇ ਨੇ ਲਗਾਤਾਰ। ਜਦੋਂ ਕਿ ਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਗੱਲ ਕਹੀ ਕਿ ਮੇਰੀਆਂ ਬੱਚੀਆਂ ਬਾਰੇ, ਮੇਰੇ ਪਰਿਵਾਰ ਬਾਰੇ ਕਿਹਾ ਜਾ ਰਿਹਾ, ਤੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਮੇਰੀ ਬੱਚਿਆਂ ਦੀ ਰਿੱਕੀ ਵੀ ਹੋ ਰਹੀ ਹੈ।
ਮਤਲਬ ਉਹਨਾਂ ਨੇ ਵੀ ਕਿਹਾ ਕਿ ਮੇਰੇ ਘਰੇ ਬਿਰਸਾ ਸਿੰਘ ਬਲਟੋਹਾ ਇਹ ਕਹਿ ਕੇ ਗਿਆ ਖੰਡਾ ਖੜਕਾਉਣ ਦੀਆਂ ਗੱਲਾਂ। ਸੋ ਇਸ ਲਈ, ਪਰ ਉੱਥੇ ਨਹੀਂ, ਉਹ ਸਿਰਫ ਗਿਆਨੀ ਹਰਪ੍ਰੀਤ ਸਿੰਘ ਤੇ ਕੀ ਇਹ ਨਿੱਜੀ ਤੌਰ ਤੇ ਲੈ ਗਏ ਮਤਲਬ ਕਿ ਬਿਰਸਾ ਸਿੰਘ ਬਲਟੋਹਾ, ਜਾਂ ਇਹ ਅਕਾਲੀ ਦਲ ਦਾ ਅਜੇ ਵੀ ਟਾਸਕ ਹੈ ਉਹਨਾਂ ਨੂੰ ਕਿ ਜੋ ਮਰਜ਼ੀ ਕਰੋ, ਇੱਕ ਤਰ੍ਹਾਂ ਨਾਲ ਆਪਾਂ ਪਰੇ ਕਰਨਾ ਗਿਆਨੀ ਹਰਪ੍ਰੀਤ ਸਿੰਘ। ਇਹ ਅਕਾਲੀ ਦਲ ਦਾ ਟਾਸਕ ਹੈ। ਹੁਣ ਅਕਾਲੀ ਦਲ ਵਾਲੇ ਤਾਂ ਇਹ ਤਾਂ ਕਹਿ ਸਕਦੇ ਨੇ ਕਿ ਹਾਂ ਜੀ ਹੁਣ ਬਿਰਸਾ ਸਿੰਘ ਬਲਟੋਹਾ ਨਾਲ ਸਾਡਾ ਕੋਈ ਸੰਬੰਧ ਨਹੀਂ ਗਾ, ਉਹ ਤਾਂ ਪਾਰਟੀ ਚੋਂ ਬਾਹਰ ਹੈ ਜੀ। ਪਰ ਜੇ ਉਹ ਪਾਰਟੀ ਚੋਂ ਬਾਹਰ ਹੈ ਜਾਂ ਨਹੀਂ ਵੀ ਹੈ, ਪਰ ਜਥੇਦਾਰਾਂ ਦੇ ਮਾਮਲੇ ਦੇ ਵਿੱਚ ਕੀ ਅਕਾਲੀ ਦਲ ਦਾ ਕੋਈ ਲੀਡਰ ਇਹ ਨਹੀਂ ਕਹਿ ਸਕਦਾ ਕਿ ਹਾਂ ਵੀ ਇਹ ਗਲਤ ਬੋਲ ਰਹੇ? ਸਹੀ ਹੈ, ਬਿਲਕੁਲ। ਉਸ ਦੇ ਮਸਲੇ ਤੇ ਕਿਨਾਰਾ ਕਰਨਾ, ਚੁੱਪ ਕਰਨਾ, ਚਲੋ ਠੀਕ ਹੈ। ਅਕਾਲ ਪੁਰਖ ਦੇ ਮੂਹਰੇ ਜਾ ਕੇ ਹਰੇਕ ਨੂੰ ਅਰਦਾਸ ਕਰਨ ਦਾ ਹੱਕ ਹੈ, ਆਪਣੀ ਅਰਜ਼ੋਈ ਕਰਨ ਦਾ, ਆਪਣਾ ਮਨ ਹਲਕਾ ਕਰਨ ਦਾ ਹਰੇਕ ਨੂੰ ਅਧਿਕਾਰ ਹੈ, ਉਹਦੀ ਆਪਣਾ ਅਕੀਦਾ ਹੈ। ਤੇ ਉਸੇ ਤਰ੍ਹਾਂ ਬਿਰਸਾ ਸਿੰਘ ਬਲਟੋਹਾ ਜਦੋਂ 10 ਸਾਲੀ ਹੋ ਗਈ ਅਕਾਲੀ ਦਲ ਚੋਂ ਬਾਹਰ ਹੋਏ, ਕਹਿੰਦੇ ਮੇਰੇ ਮਨ ਤੇ ਇਹੀ ਬੋਝ ਹੈ ਕਿ ਮੇਰੇ ਨਾਲ ਇਹ ਕੀ ਹੋ ਗਿਆ। ਉਹ ਕਹਿੰਦੇ ਮੈਂ ਅਰਦਾਸ ਕਰਨਾ ਹੈ। ਅਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ, ਮੱਥਾ ਟੇਕਣ ਤੋਂ ਬਾਅਦ ਵੀਡੀਓ ਨੂੰ ਸਾਹਮਣੇ ਰੱਖ ਕੇ ਅਰਦਾਸ ਕੀਤੀ। ਜਦੋਂ ਸ਼ਬਦ ਆਉਂਦਾ ਸੀ ਮਤਲਬ ਅਕਾਲ ਤਖਤ ਸਾਹਿਬ ਦਾ ਜਾਂ ਫਸੀਲ ਦਾ, ਤਾਂ ਅਕਾਲ ਤਖਤ ਸਾਹਿਬ ਦੀ ਉਸ ਨੂੰ ਦਿਖਾਇਆ ਗਿਆ, ਉਸ ਚ ਗਿਰਦੇ ਨੂੰ ਸਾਰੇ ਨੂੰ। ਸੋ ਉਹ ਅਰਦਾਸ ਕਰਦਿਆਂ ਕਈਆਂ ਨੇ ਸਵਾਲ ਖੜਾ ਕੀਤਾ ਕਿ ਕਮਾਲ ਹੈ, ਅਰਦਾਸ ਅਕਾਲ ਪੁਰਖ ਮੂਹਰੇ ਕੀਤੀ ਜਾ ਰਹੀ ਸੀ, ਅਕਾਲ ਤਖਤ ਸਾਹਿਬ ਮੂਹਰੇ ਕੀਤੀ ਜਾ ਰਹੀ ਸੀ, ਗੁਰੂ ਸਾਹਿਬ ਮੂਹਰੇ ਕੀਤੀ ਜਾ ਰਹੀ ਸੀ, ਜਾਂ ਮੋਬਾਈਲ ਕੈਮਰੇ ਮੂਹਰੇ ਕੀਤੀ ਜਾ ਰਹੀ ਸੀ। ਮਤਲਬ ਤੁਸੀਂ ਇਹ ਵੀ ਸਹੀ ਨਹੀਂ ਸਮਝਿਆ ਕਿ ਮੇਰਾ ਮੂੰਹ ਉਧਰ ਹੋ ਜਾਵੇ, ਪਿੱਠ ਤੋਂ ਬਣਾ ਲਓ ਭਾਈ ਵੀਡੀਓ ਜੇ ਬਣਾਉਣੀ ਹੋ। ਸਿਰਫ ਇਸ ਚੱਕਰ ਚ ਕਿ ਅਕਾਲ ਤਖਤ ਸਾਹਿਬ ਵੀ ਦਿਖੇ ਤੇ ਮੈਂ ਵੀ ਦਿਖਾਂ, ਅਕਾਲ ਤਖਤ ਸਾਹਿਬ ਤੇ ਨਹੀਂ ਪਿੱਠ ਕਰ ਲਈ ਤੇ ਮੈਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨਾ ਹੈ। ਇਸ ਨੂੰ ਲੈ ਕੇ ਕਈਆਂ ਨੇ ਚਰਚਾ ਕੀਤੀ ਤੇ ਕਈਆਂ ਨੇ ਵੀ ਚਰਚਾ ਕੀਤੀ, ਕਹਿੰਦੇ ਕਿ ਇਹ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਕਿ ਗੱਲ ਗੁਰੂ ਸਾਹਿਬ ਨਾਲ ਕਰਨੀ ਹੈ, ਅਰਜ਼ੋਈ ਆਪਾਂ ਆਪਣੀ ਅਕਾਲ ਤਖਤ ਸਾਹਿਬ ਮੂਹਰੇ ਕਰਨੀ ਹੈ, ਅਕਾਲ ਪੁਰਖ ਮੂਹਰੇ ਕਰਨੀ ਹੈ, ਪਰਮਾਤਮਾ ਮੂਹਰੇ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਮੂਹਰੇ ਕਰਨੀ ਹੈ ਨਾ, ਤੇ ਪਰ ਸੁਣਾਉਣੀ ਅਸੀਂ ਮੀਡੀਆ ਨੂੰ ਹੈ, ਜਨਤਕ ਅਸੀਂ ਮੀਡੀਆ ਚ ਕਰਦੇ, ਜਨਤਕ ਅਸੀਂ ਮੀਡੀਆ ਚ। ਸੋ ਇਸ ਨੂੰ ਵੀ ਕਈਆਂ ਨੇ ਸਵਾਲ ਕੀਤੇ। ਤੇ ਫਿਲਹਾਲ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕਹਿ ਕੇ ਕਿ ਅਕਾਲ ਪੁਰਖ ਚਾਣੇ, ਉਹਨਾਂ ਨੇ ਤੋਂ ਕਿਨਾਰਾ ਕਰ ਲਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਇਹ ਕਹਿਤਾ ਕਿ ਅਜਿਹਾ ਕੋਈ ਮਸਲਾ ਨਹੀਂ ਗਾ, ਕੋਈ ਗੱਲ ਨਹੀਂ ਸੀ। ਸੋ ਉਹਨਾਂ ਨੇ ਇਸ ਮਸਲੇ ਤੋਂ ਅਜੇ ਕਿਨਾਰਾ ਕੀਤਾ। ਪਰ ਇੱਕ ਵਾਰ ਫਿਰ ਚਰਚਾ ਛਿੜ ਗਈ ਹੈ ਕਿ ਕੀ ਬਿਰਸਾ ਸਿੰਘ ਬਲਟੋਹਾ ਅਜੇ ਤੱਕ ਉਸ ਸਥਿਤੀ ਦੇ ਵਿੱਚ ਹੈਗੇ ਨੇ ਕਿ ਉਹ ਇਹ ਦਬਾਅ ਬਣਾਉਂਦੇ ਰਹਿਣ ਤਾਂ ਕਿ ਜਾਂ ਤਾਂ ਜਿਹੜਾ ਫੈਸਲਾ ਆਵੇ ਉਹ ਹੋਰ ਤਰ੍ਹਾਂ ਦਾ ਆਵੇ ਜਿਹੜਾ ਅਕਾਲੀ ਦਲ ਚਾਹੁੰਦਾ, ਸੁਖਬੀਰ ਬਾਦਲ ਚਾਹੁੰਦਾ, ਜਾਂ ਉਹ ਇਹ ਚਾਹੁੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਹਟਣ, ਅਸੀਂ ਹੋਰ ਜਥੇ ਉੱਡ ਜਾਈਏ। ਪ੍ਰਵੀਨ ਜੀ, ਜੇਕਰ ਇਹ ਸਾਰਾ ਘਟਨਾਕ੍ਰਮ ਨਾ ਵਾਪਰਦਾ ਜੀ, ਤਦ ਵੀ ਜੇਕਰ ਜਥੇਦਾਰ ਸਾਹਿਬਾਨ ਦਾ ਫੈਸਲਾ ਪੂਰੀ ਮਰਿਆਦਾ ਅਨੁਸਾਰ ਤੱਥਾਂ ਨੂੰ ਕੋਖਣ ਤੋਂ ਬਾਅਦ ਜੇ ਸੁਖਬੀਰ ਬਾਦਲ ਪ੍ਰਤੀ ਥੋੜਾ ਜਿਹਾ ਵੀ ਨਰਮ ਆ ਜਾਂਦਾ, ਤਾਂ ਵੀ ਸੰਗਤ ਚ ਸਵਾਲ ਹੋ ਜਾਣੀ ਸੀ। ਤੇ ਹੁਣ ਅਜਿਹੀ ਸਥਿਤੀ ਦੇ ਵਿੱਚ ਜੋ ਵਾਜਬ ਹੈ ਜੇ ਉਹ ਵੀ ਆਇਆ, ਤੇ ਪਰ ਸੰਗਤ ਨੂੰ ਲੱਗਿਆ ਕਿ ਉਹ ਚ ਨਰਮੀ ਹੈ, ਤਾਂ ਉਹਦੇ ਲਈ ਫਿਰ ਬਲਟੋਹਾ ਤੇ ਅਕਾਲੀ ਦਲ ਨੂੰ ਲੋਕ ਫਿਰ ਨਿਸ਼ਾਨੇ ਤੇ ਲੈ ਲੈਣਗੇ। ਤੁਸੀਂ ਖਲਾਸੀ ਕਰਾਉਣ ਜਾਂਦੇ ਹੋ ਤੇ ਨਵੀਂ ਉਲਝਣ ਚ ਉਲਝ ਜਾਂਦੇ। ਬਿਲਕੁਲ ਸਹੀ ਹੈ। ਇਹ ਅਕਾਲੀ ਦਲ ਨੂੰ ਸੋਚਣ ਦੀ ਲੋੜ ਹੈ, ਜੋ ਕੁਝ ਵਾਪਰ ਰਿਹਾ ਉਹਨਾਂ ਲਈ ਠੀਕ ਨਹੀਂ ਹੋਏਗਾ। ਫਿਰ ਉਹਨਾਂ ਤੇ ਨਵਾਂ ਸਵਾਲ ਚਿੰਨ੍ਹ ਲੱਗ ਰਿਹਾ ਕਿ ਤੁਸੀਂ ਫਿਰ ਲੋੜ ਹੀ ਨਹੀਂ ਸੀ ਜਾਣ ਦੀ, ਫਿਰ ਪੇਸ਼ੇ ਨਾ ਹੁੰਦੇ ਜੇ ਭਰੋਸਾ ਨਹੀਂਗਾ ਹੁਣ ਵੀ। ਚਾਹੇ ਬਿਰਸਾ ਸਿੰਘ ਬਲਟੋਹਾ ਆਪ ਕਰ ਰਿਹਾ, ਚਾਹੇ ਅਕਾਲੀ ਦਲ ਕਰਾ ਰਿਹਾ, ਚਾਹੇ ਸੁਖਬੀਰ ਬਾਦਲ ਦਾ ਪਰਿਵਾਰ ਕਰਾ ਰਿਹਾ, ਚਾਹੇ ਕੋਈ ਵੀ ਨਹੀਂ ਕਰਾ ਰਿਹਾ, ਉਹਨਾਂ ਦਾ ਆਪਣਾ ਹੀ ਮਨ ਕਾਲਾ ਪੈ ਰਿਹਾ। ਪਰ ਇਹ ਸਾਰਾ ਸੂਈ ਸੁਖਬੀਰ ਬਾਦਲ ਤੇ ਜਾ ਕੇ ਟਿਕ ਜਾਣੀ ਹੈ, ਉਹਦੇ ਧਿਰ ਤੇ ਜਾ ਕੇ ਟਿਕ ਜਾਣੀ ਹੈ। ਇਸ ਲਈ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਉਹ ਸਾਰਾ ਕੁਝ ਜਥੇਦਾਰ ਸਾਹਿਬਾਨ ਤੇ ਛੱਡਣਾ ਪਏਗਾ। ਤੇ ਇਹ ਸਥਿਤੀ ਜੇਕਰ ਇੱਕ ਜਥੇਦਾਰ ਵੀ ਬਦਲਿਆ ਜਾਂਦਾ ਤਾਂ ਉਹਦੇ ਨਾਲ ਵੀ ਅਕਾਲੀ ਦਲ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ। ਬੇਸ਼ੱਕ ਉਹਨਾਂ ਨੂੰ ਲੱਗਦਾ ਸਾਨੂੰ ਸੰਜੀਵਨੀ ਮਿਲ ਗਈ ਸ਼੍ਰੋਮਣੀ ਕਮੇਟੀ ਜਿੱਤ ਕੇ, ਪਰ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਤੁਸੀਂ ਇਹ ਪੁਰਾਣੇ ਮੈਂਬਰਾਂ ਚੋਂ ਜਿੱਤੀ ਹੈ, ਅਜੇ ਨਵੇਂ ਮੈਂਬਰ ਚੁਣ ਹੋਣੇ ਨੇ, ਉਹਦੀਆਂ ਜਦੋਂ ਵੋਟਾਂ ਪੈਣਗੀਆਂ ਫਿਰ ਤੁਹਾਨੂੰ ਕੀ ਮਿਲਦਾ ਉਹ ਦੇਖਣ ਵਾਲੀ ਗੱਲ ਹੋਊਗੀ। ਫਿਰ ਮੈਂਬਰ ਕਿਹਦੇ ਆਉਂਦੇ ਨੇ ਫਿਰ ਵੇਖਣ ਵਾਲੀ ਗੱਲ ਹੋਏਗੀ। ਕਿਉਂਕਿ ਇਹ ਸਾਰੇ ਪਿਛਲੇ ਘਟਨਾਕ੍ਰਮ ਦੇ ਦੌਰਾਨ ਜਿੰਨੀਆਂ ਵੀ ਰਾਜਨੀਤਿਕ ਚੋਣਾਂ ਹੋਈਆਂ, ਉਹ ਚ ਅਕਾਲੀ ਦਲ ਨੂੰ ਧੱਕਾ ਲੱਗਿਆ, ਉਹ ਚ ਅਕਾਲੀ ਦਲ ਦੀ ਫੱਟੀ ਪੋਚੀ ਜਾਂਦੀ ਰਹੀ ਹੈ। ਸੋ ਇਸ ਸ਼੍ਰੋਮਣੀ ਕਮੇਟੀ ਨੂੰ ਚਾਹੇ ਕਬਜ਼ਾਉਣ ਚ ਚਾਹੇ ਬਚਾਉਣ ਚ ਬਾਦਲ ਧੜਾ ਕਾਮਯਾਬ ਰਿਹਾ ਹੋਵੇ, ਪਰ ਜਦੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੋਈਆਂ, ਉਹਦੇ ਵਿੱਚ ਕਿੰਨੇ ਮੈਂਬਰ ਜਿੱਤ ਕੇ ਆਉਣਗੇ, ਫਿਰ ਪਤਾ ਲੱਗੇਗਾ ਕਿ ਅਕਾਲੀ ਦਲ ਕੀ ਧਾਰਮਿਕ ਤੌਰ ਤੇ ਅਜੇ ਵੀ ਇੱਕ ਤੇ ਥਾਂ ਰੱਖਦਾ, ਪੈਰ ਧਰਾ ਹੈਗਾ ਨਹੀਂ ਆ। ਹਾਂ, ਪਰ ਇਸ ਨਤੀਜੇ ਨੇ ਧਾਮੀ ਦੀ ਜਿੱਤ ਨੇ
ਸੁਧਾਰ ਕਮੇਟੀ ਨੂੰ, ਸੁਧਾਰ ਅਕਾਲੀ ਲਹਿਰ ਦਲ ਵਾਲਾ ਨੂੰ ਸੋਚਣ ਲਈ ਮਜਬੂਰ ਕਰਤਾ ਕਿ ਤੁਸੀਂ ਹੁਣ ਕੀ ਕਰਨਾ ਭਾਈ, ਤੁਹਾਡਾ ਅਜੇ ਪੈਰ ਧਰਾ ਨਹੀਂ ਹੋ ਰਿਹਾ, ਇਸ ਲਈ ਉਹਨਾਂ ਨੂੰ ਵੀ ਸੋਚਣ ਦੀ ਲੋੜ ਹੈ। ਜੀ ਬਿਲਕੁਲ। ਨਾਲੇ ਜਦੋਂ ਤੁਸੀਂ ਇੱਕ ਪਾਸੇ ਨਾ ਵਿਰਸਾ ਸਿੰਘ ਵਲਟੋਆ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਮੈਂ ਜੀ ਖਿਮਾ ਯਾਚਨਾ ਕਰਨ ਆਇਆ, ਮੈਂ ਜੀ ਆਹ ਕਰਨ ਆਇਆ, ਤਾਂ ਉਹਦਾ ਤਰੀਕਾਕਾਰ ਕੀ ਹੈ? ਉਹ ਤੈਅ ਕਰਦਾ ਕਿ ਤੁਸੀਂ ਵਾਕਈ ਕਰਨ ਆਏ ਹੋ ਜਾਂ ਤੁਹਾਡੀ ਮਨਸ਼ਾ ਇਹਦੇ ਪਿੱਛੇ ਕੁਝ ਹੋਰ। ਅਗਲੀ ਗੱਲ ਕਰੀਏ ਝੋਨੇ ਦੀ। ਸ਼ੈਲਰ ਮਾਲਕਾਂ ਨੇ ਕਹਿੰਦੇ ਮਰਦਿਆਂ ਨੇ ਇੱਕ ਚਾਬੀ ਲਿਆ, ਝੋਨੇ ਦੀ ਹੌਲੀ ਹੌਲੀ ਚੁਕਵਾਈ ਵੀ ਉਸ ਤੋਂ ਬਾਅਦ ਸ਼ੁਰੂ ਹੋ ਗਈ ਹੈ ਮੰਡੀਆਂ ਦੇ ਵਿੱਚੋਂ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਸਰਕਾਰੀ ਤੌਰ ਤੇ ਝੋਨੇ ਦੀ ਖਰੀਦ ਦੀ 1 ਅਕਤੂਬਰ ਤਰੀਕ ਸੀ ਜੀ ਤੇ 30 ਦਿਨਾਂ ਬਾਅਦ, ਮਤਲਬ ਅੱਜ ਵੈਸੇ ਸਾਡੇ 30 ਤਰੀਕ ਸ਼ੁਰੂ ਹੋ ਗਈ, 30 ਦਿਨਾਂ ਬਾਅਦ 31 ਅਕਤੂਬਰ ਦੀ ਤਰੀਕ ਰੱਖੀ ਹੈ ਜੀ ਕੇਂਦਰ ਨੇ ਕਿ ਅਸੀਂ ਪੰਜਾਬ ਸਰਕਾਰ ਨਾਲ ਮੀਟਿੰਗ ਕਰਾਂਗੇ ਤਾਂ ਕਿ ਮਸਲਾ ਹੱਲ ਕਰਾਂਗੇ। ਠੀਕ ਹੈ। ਅੱਛਾ, ਕੀ ਕੇਂਦਰ ਲਈ ਪਹਿਲੀ ਵਾਰ ਝੋਨਾ ਆਇਆ? ਕੀ ਪੰਜਾਬ ਸਰਕਾਰ ਲਈ ਪਹਿਲੀ ਵਾਰ ਝੋਨਾ ਆਇਆ? ਕੀ ਪੰਜਾਬ ਦੇ ਅਫਸਰਸ਼ਾਹੀ ਤਾਂ ਪੁਰਾਣੀ ਹੈ ਜੇ ਸਰਕਾਰ ਨਵੀਂ ਹੈ? ਸਹੀ ਪਰ ਇਹ ਸਰਕਾਰ ਨੂੰ ਵੀ 2.5 ਸਾਲ ਹੋ ਗਏ, ਚੌਥਾ ਸੀਜ਼ਨ ਹੈ। ਇਸ ਹਵਾਲੇ ਨਾਲ ਮਤਲਬ ਕਿ ਅਫਸਰਾਂ ਦਾ ਪਤਾ ਕਿ ਕਿਵੇਂ ਹੁੰਦਾ ਸਾਰਾ ਕੰਮ। ਇਹ ਸਾਰੇ ਪਿੱਛੇ ਕਿਹਦੀ ਨਲਾਇਕੀ ਹੈ, ਕਿਹਦੀ ਸਾਜ਼ਿਸ਼ ਹੈ, ਕਿਹਦਾ ਪਹਿਲੂ ਹੈ ਕਿ ਕਿਸਾਨ ਰੁਲੇ? ਦੀਵਾਲੀ ਨੂੰ 1-2 ਦਿਨ ਰਹਿ ਗਏ ਤੇ ਕਿਸਾਨ ਮੰਡੀਆਂ 'ਚ ਅਜੇ ਵੀ ਦੇਖਦਾ ਕਿ ਮੇਰਾ ਝੋਨਾ ਵਿਕੂਗਾ। ਜੇ ਕਿਸਾਨ ਦੀ ਜੇਬ 'ਚ ਪੈਸੇ ਆਉਣਗੇ ਤਾਂ ਪੰਜਾਬ 'ਚ ਪੈਸਾ ਘੁੰਮੂਗਾ, ਬਿਲਕੁਲ ਸਹੀ ਹੈ, ਤਾਂ ਅਰਥਚਾਰੇ ਨੂੰ ਗੇੜਾ ਆਊਗਾ, ਤਾਂ ਬਾਜ਼ਾਰ 'ਚ ਰੌਣਕ ਆਊਗੀ। ਪਰ ਕਿਸਾਨ ਤੇ ਆਮ ਆਵਾਮ ਦਾ ਟਕਰਾਅ ਕਰਾਉਣ ਲੱਗੀ ਪਈ ਹੈ ਸਰਕਾਰ ਕਿ ਲੜੋ। ਕਿਸਾਨ ਕਹਿੰਦਾ ਕਿ ਮੈਂ ਧਰਨੇ ਲਾਉਂਗਾ, ਲੋਕ ਕਹਿੰਦੇ ਅਸੀਂ ਤੇਰੇ ਨਾਲ ਨਹੀਂ ਗਏ, ਹੁਣ ਅਸੀਂ ਦਿੱਲੀ ਗਏ ਸੀ ਤੇਰੇ ਨਾਲ। ਸੋ ਲੋਕਾਂ ਦੇ ਟਕਰਾਅ ਚੋਂ ਰਾਜਨੀਤਿਕ ਧਿਰਾਂ ਆਪਣੀ ਰਾਜਨੀਤਿਕ ਲੱਭਣ ਲੱਗੀਆਂ ਨੇ। ਜੀ ਸਹੀ ਹੈ, ਸਹੀ। ਪਰ ਅਦਾਲਤ ਦੇ ਵਿੱਚ ਇਹ ਮਾਮਲਾ ਗਿਆ, ਅਦਾਲਤ 'ਚ ਸੁਣਵਾਈ ਦੇ ਦੌਰਾਨ ਕੇਂਦਰ ਨੇ ਆਪਣਾ ਜਵਾਬ ਦਾਖਲ ਕਰਨਾ ਸੀ। ਕੇਂਦਰ ਨੇ ਜਵਾਬ ਦਾਖਲ ਕਰਕੇ ਕਿਹਾ ਜੀ ਕਿ ਸਾਨੂੰ ਲੱਗਦਾ ਗੱਲਬਾਤ ਰਾਹੀਂ ਅਸੀਂ ਮਸਲਾ ਹੱਲ ਕਰ ਲਾਂਗੇ, ਅਸੀਂ 31 ਅਕਤੂਬਰ ਨੂੰ ਪੰਜਾਬ ਨਾਲ ਬੈਠ ਕੇ ਇਸ ਮਸਲੇ ਤੇ ਗੱਲ ਕਰਾਂਗੇ ਕਿ ਜੀ ਮਾਲ ਕਿਵੇਂ ਨਹੀਂ ਚੱਕ ਹੋ ਰਿਹਾ, ਖਰੀਦ ਕਿਉਂ ਨਹੀਂ ਹੋ ਰਹੀ, ਇਹ ਠੀਕ ਹੋ ਜਾਊਗਾ ਜੀ, ਤੁਸੀਂ ਫਿਕਰ ਨਾ ਕਰੋ। ਮਾਨਯੋਗ ਅਦਾਲਤ ਨੇ ਉਹਨਾਂ ਦੇ ਇਸ ਫੈਸਲੇ ਤੇ ਭਰੋਸਾ ਕਰਕੇ ਮਾਮਲਾ ਬੰਦ ਕਰਤਾ। ਇੱਧਰ ਨਾ ਤਾਂ ਜੇ ਮਜ਼ਦੂਰ ਦਾ ਮਸਲਾ ਹੱਲ ਹੋਇਆ, ਨਾ ਆੜਤੀ ਦਾ ਹੋਇਆ, ਨਾ ਸ਼ੈਲਰ ਵਾਲੇ ਦਾ ਹੋਇਆ। ਮਤਲਬ ਸਰਕਾਰ ਕਹਿੰਦੀ ਹੈ ਕਿ ਆਹ ਚੌਲ ਦੀਆਂ ਕਿਸਮਾਂ ਦੇ ਹਵਾਲੇ ਨਾਲ ਕਿ 67 ਕਿਲੋ ਨਿਕਲਿਆ ਆਉਣਾ ਜੀ, ਉਹ ਕਹਿੰਦੇ ਨਹੀਂ ਜੀ 63 ਕਿਲੋ ਹੀ ਨਿਕਲਣਾ ਜੀ, ਇਹ ਸਾਨੂੰ ਘੱਟ ਆਏ। ਉਹ ਸਾਰੇ ਪਹਿਲੂ ਜਿਉਂਦੇ ਤਿਉਂ ਨੇ। ਪਰ ਕਈ ਥਾਵਾਂ ਤੋਂ ਹੁਣ ਖਬਰਾਂ ਆਉਣ ਲੱਗੀਆਂ ਨੇ ਕਿ ਆਖਰ ਸ਼ੈਲਰ ਮਾਲਕਾਂ ਨੇ ਸਮਝੌਤੇ ਕਰਨੇ ਸ਼ੁਰੂ ਕਰਤੇ ਨੇ, ਉਹਨਾਂ ਨੇ ਅੱਖ ਚੱਪਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਜੋ ਵੀ ਹੋਵੇ ਮਾੜਾ ਮੋਟਾ ਰੱਖ ਰਖਾਵ, ਮਾੜਾ ਮੋਟਾ ਕੁਛ ਕਰਾਂਗੇ। ਉਹ ਕਹਿੰਦੇ ਕਿ ਜੇ ਅਸੀਂ ਸ਼ੈਲਰ ਨਹੀਂ ਵੀ ਚਲਾਉਂਦੇ, ਜੇ ਅਸੀਂ ਇਹ ਪ੍ਰਕਿਰਿਆ 'ਚ ਨਹੀਂ ਵੀ ਪੈਂਦੇ, ਤਾਂ ਵੀ ਸਾਨੂੰ ਇਸ ਸਾਲ ਦਾ 15-20 ਲੱਖ ਦਾ ਘਾਟਾ ਪੈ ਹੀ ਜਾਣਾ, ਕਿਉਂਕਿ ਅਸੀਂ ਲੇਬਰ ਨਾਲ ਵੀ ਸਮਝੌਤੇ ਕੀਤੇ ਹੋਏ ਨੇ, ਲੇਬਰ ਬੁਲਾਈ ਹੋਈ ਆ, ਸਾਰਾ ਕੰਮ ਕੀਤਾ ਹੋਇਆ, ਮਸ਼ੀਨਰੀ ਨਵਿਆਈ ਹੋਈ ਆ, ਉਹ ਸਾਰਾ ਕੁਛ ਪ੍ਰਕਿਰਿਆ ਦੇ ਵਿੱਚੋਂ ਪੂਰਾ। ਤੇ ਇਸ ਲਈ ਕਹਿੰਦੇ ਕਿ ਨਾ ਚਲਾਉਣ ਨਾਲ ਤਾਂ ਫਿਰ ਚਲਾ ਕੇ ਮਰਦੇ ਆ। ਸੋ ਇਸ ਪ੍ਰਕਿਰਿਆ ਦੇ ਵਿੱਚ ਹੁਣ ਥੋੜਾ ਝੋਨਾ ਪਹੁੰਚਣਾ ਸ਼ੁਰੂ ਹੋ ਗਿਆ, ਉਹਦੇ ਵੱਲ ਨਾਲ ਚੱਕਣਾ ਸ਼ੁਰੂ ਹੋ ਗਿਆ। ਪਰ ਜਿਹੜੀ ਤੇਜ਼ੀ ਹੁਣ ਤੱਕ ਨਿਬੜਨ ਵਾਲੇ ਪਾਸੇ ਜਾਣੀ ਚਾਹੀਦੀ ਸੀ, ਉਹ ਸ਼ੁਰੂਆਤ ਵਾਲੀ ਦੌਰ 'ਚ ਖੜੀ ਹੈ। ਮਤਲਬ 1 ਤਰੀਕ ਦੀ ਮੰਡੀ ਸ਼ੁਰੂ ਹੋਵੇ ਤੇ 30 ਤਰੀਕ ਨੂੰ ਅਸੀਂ ਇਹ ਖਬਰਾਂ ਕਰੀਏ ਕਿ ਹੁਣ ਝੋਨਾ ਚੱਕ ਹੋ ਜਾਊਗਾ, ਜਾਂ 31 ਨੂੰ ਅਸੀਂ ਮੀਟਿੰਗ ਕਰ ਲਾਂਗੇ ਕੇਂਦਰ ਤੇ ਪੰਜਾਬ ਸਰਕਾਰ। ਸੋ ਇੱਥੋਂ ਪਤਾ ਲੱਗਦਾ ਇੱਕ ਦੂਏ ਤੇ ਦੋਸ਼ ਮੜੇ ਜਾ ਰਹੇ ਨੇ। ਪੰਜਾਬ ਸਰਕਾਰ ਕਹਿੰਦੀ ਕੇਂਦਰ ਦੀ ਗਲਤੀ ਹੈ, ਕੇਂਦਰ ਕਹਿੰਦਾ ਲਓ ਜੀ ਅਸਾਂ ਰਾਜਪਾਲ ਕੋਲ ਜਾਇਆ ਹੈ ਨਾ। ਤੇ ਤੁਸੀਂ ਇਹ ਦੇਖੋ ਕਿ ਪੰਜਾਬ ਸਰਕਾਰ ਕਹਿੰਦੀ ਅਸੀਂ ਵੀ ਰਾਜਪਾਲ ਕੋਲ ਚੱਲੇ, ਰਾਜਪਾਲ ਦੇ ਪੱਲੇ ਕੁਛ ਹੈ ਨਹੀਂ ਇਸ ਮਸਲੇ ਤੇ, ਕਰ ਕੁਛ ਨਹੀਂ ਸਕਦਾ ਉਹ, ਤੇ ਤਾਂ ਵੀ ਇਹ ਡਰਾਮਾ ਹੋ ਰਿਹਾ। ਸੋ ਸਰਕਾਰਾਂ ਆਪਸ ਵਿੱਚ ਖੇਡ ਰਹੀਆਂ ਨੇ ਤੇ ਪੰਜਾਬ ਨਾਲ ਦਗਾ ਕਮਾ ਰਹੀਆਂ ਨੇ, ਤੇ ਪੰਜਾਬ ਦੀ ਆਵਾਮ ਨੂੰ ਕਿਸਾਨ ਧਿਰਾਂ ਨਾਲ ਪੜਾਉਣਾ ਚਾਹੁੰਦੀਆਂ ਨੇ। ਇਸ ਸਥਿਤੀ ਦੇ ਵਿੱਚ ਪੰਜਾਬ ਖੜਾ। ਬਿਲਕੁਲ ਜੀ। ਜਦੋਂ ਤੁਸੀਂ ਜਿਵੇਂ ਤੁਸੀਂ ਕਿਹਾ ਵੀ ਮਹੀਨਾ ਲੇਟ ਇਹ ਗੱਲ ਕਹਿ ਰਹੇ ਨੇ ਕਿ ਆਪਾਂ ਚੱਕ ਲਿਆ ਝੋਨਾ ਜਾਂ ਹੁਣ ਹੌਲੀ ਹੌਲੀ ਚੁਕਾਉਣਾ ਸ਼ੁਰੂ ਹੋ ਗਿਆ। ਸ਼ਰਮਾ ਜੀ, ਇਸੇ ਦਰਮਿਆਨ ਕਿੰਨੇ ਕਿਸਾਨ ਹੋਣੇ ਆ ਜਿਨ੍ਹਾਂ ਨੇ ਕਾਟ ਤੇ ਝੋਨਾ ਵੇਚਿਆ ਹੋਣਾ, ਜਿਨ੍ਹਾਂ ਨੇ ਘੱਟ ਰੇਟ ਤੇ ਵੇਚਿਆ ਹੋਣਾ? ਕਿੰਨੇ ਕਿਸਾਨ ਹੋਣੇ ਜਿਹੜੇ ਮੰਡੀਆਂ 'ਚ ਬੈਠੇ ਬਿਮਾਰ ਹੋ ਗਏ ਹੋਣੇ ਆ? ਧਰਨੇ ਪ੍ਰਦਰਸ਼ਨਾਂ ਦੇ ਵਿੱਚ ਕਿੰਨੇ ਲੋਕਾਂ ਦੇ ਵਿੱਚ ਕਿਸਾਨੀ ਪ੍ਰਤੀ ਗੁੱਸਾ, ਟ੍ਰੈਫਿਕ ਰੋਕਿਆ, ਟਰਾਂਸਪੋਰਟੇਸ਼ਨ ਰੁਕੀ, ਘਾਟਾ ਪਿਆ। ਕੀ ਸਭ ਇਹ ਸਾਰੇ ਕਿਹੜੇ ਖਾਤੇ ਪਊਗਾ, ਕੇਂਦਰ ਦੇ ਖਾਤੇ ਜਾਂ ਪੰਜਾਬ ਸਰਕਾਰ ਦੇ ਖਾਤੇ? ਇਹੀ ਸਵਾਲ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।